ਚੋਣਾਂ ਦੀ ਗੱਲ ਹੀ ਕਰ ਲਈਏ ਅੱਗੇ ਪਿਛਲੇ ਹਫ਼ਤੇ ਦੇ ਵਿੱਚ ਨਾ ਵੀਕਐਂਡ ਦੇ ਉੱਤੇ ਜਾਂ ਹਫ਼ਤੇ ਦੇ ਅਖੀਰਲੇ ਦਿਨਾਂ ਦੇ ਵਿੱਚ ਕਹਿ ਦਿੰਦੇ ਆਪਾਂ ਸ਼ਰਮਾ ਜੀ, ਅਕਾਲੀ ਦਲ ਦੇ ਲੀਡਰਾਂ ਦਾ ਖਾਸਾ ਜ਼ੋਰ ਲੱਗਿਆ ਰਿਹਾ ਬਸਪਾ ਦੀ ਗੱਠਜੋੜ ਬਾਬਤ ਮੀਡੀਆ ਨੂੰ ਸਪਸ਼ਟੀਕਰਨ ਦੇਣ ਦੇ ਮਾਮਲੇ ਦੇ ਵਿੱਚ, ਜਾਂ ਇਹ ਸਪਸ਼ਟ ਕਰਨ ਦੇ ਮਾਮਲੇ ਦੇ ਵਿੱਚ, ਜਾਂ ਇਹ ਸਥਾਪਿਤ ਕਰਨ ਦੇ ਮਾਮਲੇ ਦੇ ਵਿੱਚ ਕਿ ਬਈ ਸਾਡਾ ਗੱਠਜੋੜ ਹੈਗਾ, ਸਾਡੇ 'ਚ ਕੋਈ ਮਨਮੁਟਾਵ ਹੈ ਨਹੀਂ ਗੇ। ਬਸਪਾ ਕਹਿੰਦੇ ਇਕੱਲਿਆਂ ਲੜੇਗੀ ਲੋਕ ਸਭਾ ਚੋਣਾਂ, ਪਰ ਅਕਾਲੀ ਨਾਲ ਨੇ ਜੀ। ਪ੍ਰਵੀਨ ਜੀ, ਇਹ ਗੱਲ ਤੁਰੀ ਸੀ ਪੰਜਾਬ 'ਚ ਇੱਕ ਰੈਲੀ ਤੋਂ ਜੀ। ਬਹੁਜਨ ਸਮਾਜ ਪਾਰਟੀ ਦੀ ਰੈਲੀ ਸੀ ਤੇ ਉਸ ਰੈਲੀ ਦੇ ਦੌਰਾਨ ਪੰਜਾਬ 'ਚ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਹੋਰੀ ਤੇ ਉਹਨਾਂ ਦੇ ਸਕੱਤਰ, ਉਹਨਾਂ ਦੇ ਬਿਆਨ ਆ ਗਏ ਸੀ ਕਿ ਅਕਾਲੀ ਦਲ ਨਾਲ ਕਿਹੜਾ ਗੱਠਜੋੜ ਜਿਹੜਾ 1.5 ਸਾਲ 'ਚ ਕਦੇ ਹਾਲ ਚਾਲ ਨਹੀਂ ਪੁੱਛਿਆ, ਕਦੇ ਗੱਲਬਾਤ ਹੀ ਨਹੀਂ ਕੋਈ। ਤੇ ਕਹਿੰਦੇ ਕਿ ਇਸ ਲਈ ਅਸੀਂ ਤਾਂ ਆਪਣੇ ਸਮਰਥਕਾਂ ਨੂੰ ਕਹਿਤਾ ਕਿ 13 ਦੀ ਤਿਆਰੀ ਕਰੋ, ਆਪਾਂ ਇਕੱਲਿਆਂ ਲੜਾਂਗੇ, ਸਾਡੀ ਤਿਆਰੀ ਹੈ। ਜਦੋਂ ਇਹ ਸੁਨੇਹੇ ਆਏ ਤੇ ਬੀਬੀ ਹਰਸਿਮਰਤ ਕੌਰ ਸਪਸ਼ਟੀਕਰਨ ਦੇਣ ਲੱਗੀ, ਨਹੀਂ ਇੱਕ ਉਹਦੇ ਲੀਡਰ ਦੀ ਕਿਸੇ ਦੀ ਨਾਰਾਜ਼ਗੀ ਹੋ ਸਕਦੀ ਹੈ, ਸਾਡਾ ਗੱਠਜੋੜ ਤਾਂ ਕਾਇਮ ਹੈ, ਅਸੀਂ ਗੱਲ ਕਰਾਂਗੇ, ਅਸੀਂ ਮਿਲਾਂਗੇ। ਪਰ ਉਸ ਤੋਂ ਬਾਅਦ ਪੰਜਾਬ 'ਚ ਚਰਚਾਵਾਂ ਚੱਲ ਪਈਆਂ ਕਿ ਗੱਠਜੋੜ ਟੁੱਟਣ ਜਾ ਰਿਹਾ। ਠੀਕ ਹੈ ਜੀ, ਜਾਂ ਇਹ ਗੱਠਜੋੜ ਟੁੱਟ ਗਿਆ ਕਿਉਂਕਿ ਅਕਾਲੀ ਦਲ ਦਾ ਝੁਕਾਵ ਲਗਾਤਾਰ ਭਾਜਪਾ ਵੱਲ ਵੱਧ ਰਿਹਾ, ਉਹ ਭਾਜਪਾ ਨਾਲ ਜਾਣਾ ਚਾਹੁੰਦੇ ਨੇ। ਕਿੰਨੀਆਂ ਹੀ ਮਜਬੂਰੀਆਂ, ਕਿੰਨੇ ਹੀ ਮਸਲੇ ਨੇ ਜਿਹੜੇ ਉਹਨਾਂ ਨੂੰ ਰੋਕ ਲੈਂਦੇ ਨੇ ਕਈ ਵਾਰ, ਪਰ ਉਹਨਾਂ ਦਾ ਅਜੇ ਵੀ ਕਹਿੰਦੇ ਕਿ ਇਹੀ ਮੰਨਣਾ ਕਿ ਜੇਕਰ ਉਧਰ ਹੋ ਜਾਵੇ। ਤੇ ਬਹੁਜਨ ਸਮਾਜ ਪਾਰਟੀ ਦੇ ਇਹਨਾਂ ਲੀਡਰਾਂ ਦੇ ਬਿਆਨ ਤੋਂ ਬਾਅਦ ਲੱਗਿਆ ਕਿ ਲੈ ਵੀ ਗੱਠਜੋੜ ਤਾਂ ਖਿਲਰ ਗਿਆ, ਕਿਉਂਕਿ ਇੰਨਾ ਕੁ ਤਾਂ ਸਾਨੂੰ ਪਤਾ ਕਿ ਬਹੁਜਨ ਸਮਾਜ ਪਾਰਟੀ ਦਾ ਲੀਡਰ ਹੈ ਬਿਨਾਂ ਮਾਇਆਵਤੀ ਦੇ ਇਸ਼ਾਰੇ ਤੋਂ ਨਹੀਂ ਬੋਲ ਸਕਦਾ। ਨਾ ਬਿਲਕੁਲ ਜੀ। ਸੋ ਇਸ ਲਈ ਉਹ ਇਸ਼ਾਰਾ ਮਿਲਿਆ, ਪਰ 24 ਘੰਟਿਆਂ ਬਾਅਦ ਹੀ ਗੜੀ ਹੋਰਾਂ ਦਾ ਦੁਬਾਰਾ ਬਿਆਨ ਆ ਗਿਆ ਕਿ ਅਸੀਂ 20 ਤਰੀਕ ਤੋਂ ਬਾਅਦ ਮੀਟਿੰਗ ਕਰਨ ਜਾ ਰਹੇ ਹਾਂ, ਸਾਡਾ ਗੱਠਜੋੜ ਕਾਇਮ ਹੈ, ਅਸੀਂ ਮਿਲ ਕੇ ਚੋਣਾਂ ਲੜਾਂਗੇ। ਹੁਣ ਜੇ ਦੂਸਰਾ ਬਿਆਨ ਆਇਆ ਤਾਂ ਉਹ ਵੀ ਬੀਬੀ ਦੇ ਮਾਇਆਵਤੀ ਦੇ ਇਸ਼ਾਰੇ ਤੋਂ ਬਿਨਾਂ ਨਹੀਂ ਆਇਆ ਹੋਊਗਾ ਜੀ। ਹੁਣ ਉਹਦੇ ਪਿੱਛੇ ਕਾਰਨ ਕੀ, ਉਸ ਪਹਿਲੇ ਬਿਆਨ ਔਰ ਦੂਏ ਬਿਆਨ ਦੇ ਵਿਚਾਲੇ ਅਕਾਲੀ ਦਲ ਨੇ ਮਾਇਆਵਤੀ ਤੱਕ ਪਹੁੰਚ ਕੀਤੀ, ਰਾਬਤਾ ਕੀਤਾ, ਕੋਈ ਸੁਨੇਹਾ ਲਾਇਆ, ਕੀ ਇਹਦਾ ਪਹਿਲੂ ਹੈ। ਪਰ ਮਾਇਆਵਤੀ ਦੀ ਪ੍ਰੈਸ ਕਾਨਫਰੰਸ ਨੇ ਫਿਰ ਸਾਰਿਆਂ ਨੂੰ ਭੰਬਲ ਭੂਸੇ 'ਚ ਪਾਤਾ। ਠੀਕ ਹੈ, ਮਾਇਆਵਤੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਕਿਸੇ ਨਾਲ ਵੀ ਸਮਝੌਤਾ ਨਹੀਂ ਕਰਾਂਗੇ, ਲੋਕ ਸਭਾ ਚੋਣਾਂ ਅਸੀਂ ਇਕੱਲਿਆਂ ਲੜਾਂਗੇ ਜੀ। ਪੰਜਾਬ ਦੇ ਮੀਡੀਆ 'ਚ ਰੌਲਾ ਪਏਗਾ ਕਿ ਲਓ ਜੀ ਅਕਾਲੀ ਦਲ ਤਾਂ ਫਿਰ ਟੁੱਟ ਵਿਛੋੜਾ ਹੋ ਗਿਆ, ਹੁਣ ਤਾਂ ਮਾਇਆਵਤੀ ਨੇ ਕਹਿਤਾ। ਬੇਸ਼ੱਕ ਮਾਇਆਵਤੀ ਨੇ ਆਪਣੇ ਪ੍ਰੈਸ ਕਾਨਫਰੰਸ 'ਚ ਇਹ ਕਿਹਾ ਕਿ ਅਸੀਂ ਕਿਸੇ ਨਾਲ ਗੱਠਜੋੜ ਨਹੀਂ ਕਰਾਂਗੇ, ਪਰ ਉਹਨੇ ਇਹ ਨਹੀਂ ਕਿਹਾ ਕਿ ਅਸੀਂ ਪੁਰਾਣੇ ਗੱਠਜੋੜਾਂ ਦਾ ਵੀ ਭੋਗ ਪਾਵਾਂਗੇ। ਸੋ ਇਸ ਲਈ ਪੁਰਾਣਾ ਅਕਾਲੀ ਦਲ ਦਾ ਗੱਠਜੋੜ ਮੇਰੀ ਨਜ਼ਰੇ ਕਾਇਮ ਹੈ ਜੀ, ਔਰ ਉਹਨਾਂ ਦਾ ਨਵੇਂ ਗੱਠਜੋੜ ਤੋਂ ਮਤਲਬ ਸਿੱਧਾ ਭਾਜਪਾ ਨੂੰ ਦੱਸਣਾ ਸੀ ਕਿ ਅਸੀਂ ਭਾਈ ਇੰਡੀਆ ਨਾਲ ਨਹੀਂ ਜਾ ਰਹੇ, ਜੋ ਭਾਜਪਾ ਚਾਹੁੰਦੀ ਹੈ ਕਿ ਮਾਇਆਵਤੀ ਇਕੱਲਿਆਂ ਲੜੇ। ਹਾਂਜੀ ਬਿਲਕੁਲ, ਕਿਉਂਕਿ ਉਹਨਾਂ ਨੂੰ ਇਹ ਪਤਾ ਕਿ ਜੇ ਇੰਡੀਆ ਜਾਂ ਇੰਡੀਆ 'ਚ ਵੀ ਆਉਂਦੀ ਹੈ ਫਿਰ ਸਾਨੂੰ ਫਾਇਦਾ ਨਹੀਂ, ਇਹਦਾ ਇਕੱਲਿਆਂ ਲੜਨ ਦਾ ਸਾਨੂੰ ਫਾਇਦਾ। ਕੀ ਮਾਇਆਵਤੀ ਭਾਜਪਾ ਦਾ ਕੰਮ ਕਰ ਰਹੀ ਹੈ ਜਾਂ ਬਹੁਜਨ ਸਮਾਜ ਪਾਰਟੀ ਨੂੰ ਬਚਾਉਣ ਦਾ ਕੰਮ ਕਰ ਰਹੀ ਹੈ, ਇਹ ਵੀ ਇੱਕ ਪਹਿਲੂ ਹੈਗਾ। ਸੋ ਫਿਲਹਾਲ ਉਹ ਪ੍ਰੈਸ ਕਾਨਫਰੰਸ ਦਾ ਸਿੱਧਾ ਸੁਨੇਹਾ ਇਹੀ ਸੀਗਾ ਕਿ ਅਸੀਂ ਇੰਡੀਆ ਗੱਠਜੋੜ ਨਾਲ ਨਹੀਂ ਜਾਵਾਂਗੇ, ਅਸੀਂ ਉਹ 'ਚ ਸ਼ਾਮਲ ਨਹੀਂ ਹੋਵਾਂਗੇ। ਹਾਂ, ਅਕਾਲੀ ਦਲ ਵਾਲੇ ਨੂੰ ਇਹ ਸੁਨੇਹਾ ਕਹਿੰਦੇ ਜ਼ਰੂਰ ਦਿੱਤਾ ਮਾਇਆਵਤੀ ਨੇ ਕਿ ਭਾਈ ਜੇ ਐਨਡੀਏ ਨਾਲ ਗਏ ਫਿਰ ਸਾਡੇ ਵਾਲਾ ਵੀ ਗੱਠਜੋੜ ਖਤਮ ਸਮਝੋ, ਇਹ ਨਾ ਸਮਝੋ ਕਿ ਤੁਸੀਂ ਸੋਚ ਰਹੇ ਸੀ ਕਿ 6-6 ਤੇ ਅਸੀਂ ਲੜ ਲਾਂਗੇ ਤੇ ਇੱਕ ਬਸਪਾ ਨੂੰ ਛੱਡ ਲਾਂਗੇ, ਕਿ ਅਸੀਂ ਇੱਕ ਸੀਟ ਤੇ ਲੜਨ ਵਾਲੇ ਨਹੀਂ ਗੇ ਹੁਣ। ਸੋ ਇਸ ਲਈ ਇਹ ਗੱਠਜੋੜ ਉਨੀ ਦੇਰ ਕਾਇਮ ਹੈ ਪ੍ਰਵੀਨ ਜੀ, ਜਿੰਨੀ ਦੇਰ ਅਕਾਲੀ ਦਲ ਭਾਜਪਾ ਨਾਲ ਨਹੀਂ ਜਾਂਦਾ ਜਾਂ ਐਨਡੀਏ 'ਚ ਸ਼ਾਮਲ ਨਹੀਂ ਹੁੰਦਾ। ਜੇ ਐਨਡੀਏ ਸ਼ਾਮਲ ਹੋਇਆ ਤੇ ਗੱਠਜੋੜ ਖਤਮ ਹੈ। ਚਲੋ ਇਹ ਸ਼ਾਮਲ ਹੁੰਦੇ ਜਾਂ ਨਹੀਂ ਹੁੰਦੇ, ਪਰ ਪੰਜਾਬ ਦੀਆਂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਜ਼ਰੂਰ ਇਕੱਠੀਆਂ ਹੋ ਗਈਆਂ। ਠੀਕ ਹੈ। ਸੋ ਬਲਬੀਰ ਸਿੰਘ ਰਾਜੇਵਾਲ ਤੇ ਉਹਨਾਂ ਦੇ ਨਾਲ ਦੀਆਂ 5 ਜਥੇਬੰਦੀਆਂ ਤੇ ਐਸਕੇਐਮ ਜਿਹੜਾ ਸਾਰਾ ਸੀਗਾ, ਬੁਰਜਗਿੱਲ ਹੋਰੀ, ਕਾਦੀਆਂ ਹੋਰੀ, ਉਹ ਸਾਰੇ ਜਿਹਨੇ ਦਲ ਸੀਗੇ ਉਹ ਮੁੜ ਕੇ ਇਕੱਠੇ ਹੋ ਗਏ। ਕੱਲ ਜਲੰਧਰ ਦੇ ਵਿੱਚ ਵੱਡਾ ਸਮਾਗਮ ਸੀ, ਇਹਨਾਂ ਦੀ ਕਨਵੈਨਸ਼ਨ ਸੀ, ਉਹਦੇ ਵਿੱਚ ਤੈਅ ਕੀਤਾ ਕਿ ਹਾਂ ਜਿਹੜੇ ਦਲਾਂ ਨੇ ਚੋਣ ਲੜੀ ਸੀ ਉਹਨਾਂ ਨੂੰ ਮੁੜ ਕੇ ਅਸੀਂ ਐਸਕੇਐਮ ਦਾ ਹਿੱਸਾ ਲੈਣੇ। ਹੁਣ ਡੱਲੇਵਾਲ ਹੋਰਾਂ ਦਾ ਗਰੁੱਪ ਅਜੇ ਵੀ ਅੱਡ ਹੈ, ਪਰ ਬਾਕੀ ਸਾਰੇ ਲਗਭਗ ਇਕੱਠੇ ਹੋ ਗਏ ਰਿਕਵਰ ਮੁੜ ਕੇ। ਸੋ ਕੀ ਇਹ ਪੰਜਾਬ ਦੇ ਹਿੱਤਾਂ ਦੀ, ਕਿਸਾਨੀ ਦੇ ਹਿੱਤਾਂ ਦੀ, ਪਾਣੀਆਂ ਦੀ, ਫਸਲਾਂ ਦੀ, ਉਹਦੀ ਲੜਾਈ, ਕਿਸਾਨਾਂ ਦੀ, ਮਜ਼ਦੂਰਾਂ ਦੀ ਲੜਾਈ ਮਿਲ ਕੇ ਇਕੱਠਿਆਂ ਹੋ ਕੇ ਲੜਨਗੇ ਜਾਂ ਅਗਲੀ ਕੋਈ ਰਾਜਨੀਤੀ ਕਰਨਗੇ, ਆਉਣ ਵਾਲਾ ਸਮਾਂ ਦੱਸੂਗਾ ਇਹਨਾਂ ਬਾਰੇ। ਜੀ। ਤੇ ਸ਼ਰਮਾ ਜੀ ਗੱਲ ਇਹ ਨਾ ਕਿ ਪਹਿਲੀ ਗੱਲ ਤਾਂ ਇਹ ਕਿ ਅੱਜ ਕੱਲ ਮਾਇਆਵਤੀ ਨਾਲ ਕੁਛ ਕੁ ਲੀਡਰ ਹੋਰ ਨੇ ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾਂਦਾ ਕਿ ਉਹ ਕਿਤੇ ਨਾ ਕਿਤੇ ਸਿੱਧੇ ਜਾਂ ਸਿੱਧੇ ਤੌਰ ਤੇ ਬੀਜੇਪੀ ਦਾ ਹੀ ਪੱਖ ਪੂਰ ਰਹੇ ਨੇ। ਪਹਿਲੀ ਗੱਲ ਤਾਂ ਜਿਸ ਏਜੰਡੇ ਨੂੰ ਲੈ ਕੇ ਤੁਹਾਡੀ ਲੜਾਈ ਹੈ, ਮਿਸਾਲ ਦੇ ਤੌਰ ਤੇ ਫੈਡਰਲਿਜ਼ਮ ਨੂੰ ਲੈ ਕੇ ਤੁਹਾਡੀ ਲੜਾਈ ਹੈ, ਸੰਘੀ ਢਾਂਚੇ ਨੂੰ ਲੈ ਕੇ ਲੜਾਈ ਹੈ, ਰਾਜਾਂ ਦੇ ਵੱਧ ਅਖਤਿਆਰਾਂ ਨੂੰ ਲੈ ਕੇ ਲੜਾਈ ਹੈ, ਤੇ ਉਹ ਜਿਹੜੀਆਂ ਲੜਾਈ ਲੜ ਰਹੀਆਂ ਧਿਰਾਂ ਨੇ, ਤੇ ਜੇਕਰ ਤੁਸੀਂ ਉਹਨਾਂ ਧਿਰਾਂ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ ਜਾਂ ਉਹਨਾਂ ਧਿਰਾਂ ਨੂੰ ਆਪਣੀ ਸਹਿਮਤੀ ਨਹੀਂ ਦੇ ਰਹੇ,
ਤਾਂ ਫਿਰ ਤਾਂ ਤੁਹਾਡੀ ਜੋ ਅਪਰੋਚ ਆ ਉਹਨੂੰ ਦੇਖਿਆ ਹੀ ਜਾਊਗਾ। ਦੂਜੀ ਗੱਲ ਇਹ ਹੈ ਕਿ ਜੇਕਰ ਜਿਹੜਾ ਏਜੰਡਾ ਸੱਤਾਧਾਰੀਆਂ ਨੂੰ ਰਾਸ ਆ ਰਿਹਾ, ਤੁਸੀਂ ਉਹੀ ਟੋਅ ਕਰ ਰਹੇ ਹੋ, ਉਹੀ ਔਨ ਕਰ ਰਹੇ ਹੋ, ਤਾਂ ਫਿਰ ਤੁਹਾਡੇ ਏਜੰਡੇ ਤੇ ਕਿੰਤੂ ਤਾਂ ਉੱਠੂਗਾ ਹੀ। ਅਸਦੁੱਦੀਨ ਅਵੈਸੀ ਹੋ ਗਏ, ਮਾਇਆਵਤੀ ਹੋ ਗਈ, ਹੁਣ ਤਾਂ ਲੋਕ ਮਮਤਾ ਬੈਨਰਜੀ ਬਾਰੇ ਵੀ ਇਹ ਕਿਆਫਾ ਲਾ ਰਹੇ ਨੇ ਕਿ ਉਹਨਾਂ ਦੀ ਜਿਹੜੀ ਪੋਲੀਟੀਕਲ ਅਪਰੋਚ ਆ ਉਹ ਕਿਤੇ ਨਾ ਕਿਤੇ ਬੀਜੇਪੀ ਨੂੰ ਬੈਨੀਫਿਟ ਕਰ ਰਹੀ ਹੈ। ਹੁਣ ਉਹਨਾਂ ਨੂੰ ਇਹ ਉਹਨਾਂ ਦੀ ਅਣਜਾਣਤਾ ਦੇ ਵਿੱਚ ਕਰ ਰਹੀ ਹੈ ਜਾਂ ਉਹ ਜਾਣ-ਬੁੱਝ ਕੇ ਐਸਾ ਕਰ ਰਹੇ ਨੇ, ਇਹ ਉਹੀ ਇਸ ਗੱਲ ਦਾ ਨਹੀਂ ਬਿਹਤਰ ਜਵਾਬ ਦੇ ਪ੍ਰਵੀਨ ਜੀ, ਸਕਦੇ। ਪਹਿਲੀ ਗੱਲ ਤਾਂ ਇਹ ਹੈ ਕਿ ਬਹੁਜਨ ਸਮਾਜ ਪਾਰਟੀ ਜਿਸ ਵਿਚਾਰ ਨੂੰ ਲੈ ਕੇ ਪੈਦਾ ਹੋਈ ਸੀ, ਹਾਂਜੀ, ਹਾਂਜੀ, ਉਹ ਉਹ ਵਿਚਾਰ ਬਹੁਤ ਪਿੱਛੇ ਛੱਡ ਆਈ ਹੈ। ਬਿਲਕੁਲ ਜੀ, ਬਿਲਕੁਲ, ਬਿਲਕੁਲ। ਉਸ ਭਾਈਚਾਰੇ ਦੀ ਜਿਸ ਦੱਬੇ ਕੁਚਲੇ ਨਾਲ ਹਮੇਸ਼ਾ ਧੋਖਾ ਤੇ ਧੱਕਾ ਹੁੰਦਾ ਆ, ਹਾਂਜੀ, ਹਾਂਜੀ, ਬਿਲਕੁਲ। ਉਹਦੇ ਲਈ ਤਾਂ ਤੁਸੀਂ ਹੁਣ ਕੰਮ ਕਰਦੇ ਹੀ ਨਹੀਂ ਦਿਖਦੇ, ਨਹੀਂ ਦਿਖਦੇ, ਬਿਲਕੁਲ। ਜੀ, ਜੀ। ਗੋਟੀਆਂ ਫਿੱਟ ਕਰਦੇ ਦਿਖਦੇ ਹੋ। ਤੇ ਉਸੇ ਤਰ੍ਹਾਂ ਮਮਤਾ ਬੈਨਰਜੀ ਬਾਰੇ ਅੱਜ ਕੱਲ੍ਹ ਚਰਚਾ ਇਸ ਲਈ ਹੈ ਕਿ ਉਹਨੇ ਸੂਬੇ ਤੱਕ ਦਾ ਮਸਲਾ ਸੀ, ਉਹਨੇ ਆਪਣਾ ਸੂਬੇ ਤੱਕ ਦਾ ਮਸਲਾ ਭਾਜਪਾ ਨਾਲ ਕੀ ਸੈੱਟ ਕਰ ਲਿਆ। ਸੋ ਇਸ ਲਈ ਚਰਚਾ ਮੈਂ ਨਤੀਸ਼ ਬਾਰੇ ਹੀ ਚਰਚਾਵਾਂ ਚੱਲਦੀਆਂ ਕਿ ਪਤਾ ਨਹੀਂ ਕਦੋਂ ਪਾਲਾ ਬਦਲ ਲਵੇ। ਹਾਂਜੀ, ਹਾਂਜੀ, ਬਿਲਕੁਲ। ਮੌਕਾ ਪ੍ਰਸਤੀ ਬਹੁਤ ਅਹਿਮੀਅਤ ਹੈ, ਪਰ ਬਹੁਜਨ ਸਮਾਜ ਪਾਰਟੀ ਕਾਂਗਰਸ 'ਚ ਸ਼ਾਮਲ ਹੋ ਕੇ ਦੇਸ਼ ਹਿੱਤ ਨਹੀਂ ਕਰ ਸਕਦੀ। ਇਹ ਨਹੀਂ ਅਸੀਂ ਕਹਿੰਦੇ ਕਿ ਕਾਂਗਰਸ ਨਾਲ ਜਾਓ, ਕਾਂਗਰਸ ਨੇ ਵੀ ਧੱਕਾ ਕਰਦੀ ਰਹੀ ਹੈ। ਪਰ ਕਾਂਗਰਸ ਸਪਸ਼ਟਤਾ ਤਾਂ ਕਰੋ ਨਾ, ਕਰਨਾ ਕੀ ਪਰ ਚਾਹੁੰਦੇ। ਸਪਸ਼ਟਤਾ ਤਾਂ ਹੋਵੇ ਕਿ ਹਾਂ ਤੁਸੀਂ ਆਪਣੇ ਲੋਕਾਂ ਲਈ ਤਾਂ ਲੜਦੇ ਦਿਖੋ। ਜੀ, ਬਿਲਕੁਲ, ਬਿਲਕੁਲ। ਤੇ ਜਾਂ